ਪੰਜਾਬੀ ਰੇਡੀਓ 'ਚ ਵੈਸੇ ਸੋ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਦੱਸਣਗੇ ਜੀ ਉੱਥੇ ਕੀ ਕੁਛ ਚੱਲ ਰਿਹਾ ਆ ਪੰਜਾਬ ਦੇ ਵਿੱਚ, ਉਹਦੇ ਤੇ ਉਹ ਝਾਤ ਪਾਉਣਗੇ ਜੀ। ਤੁਸੀਂ ਪੰਜਾਬੀ ਰੇਡੀਓ ਜੋ ਐਸੇ ਸੁਣ ਸਕਦੇ ਹੋ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਸੁਣ ਲਏ 832 551 50 29 605 475 68 68 ਅਮਰੀਕਾ ਦੇ ਵਿੱਚ। ਤੇ ਨਾਲ ਜੀ ਤੁਸੀਂ ਪੰਜਾਬੀ ਰੇਡੀਓ ਜੋ ਐਸੇ ਸੁਣ ਸਕਦੇ ਆ ਆਸਟ੍ਰੇਲੀਆ ਦੇ ਵਿੱਚ, ਜਰਮਨੀ ਦੇ ਵਿੱਚ ਤੇ ਯੂਕੇ ਦੇ ਵਿੱਚ ਵੀ। ਅੱਜ ਦੇ ਪ੍ਰੋਗਰਾਮ ਨੂੰ ਪੰਜਾਬੀ ਰੇਡੀਓ ਜੋ ਐਸੇ ਦੇ ਖਬਰਨਾਮਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਜੀ ਰਣਜੀਤ ਸਿੰਘ ਜੀ, ਕਰਮਪਾਲ ਸਿੰਘ ਤੇ ਜਸਜੀਤ ਕੌਰ ਤੇ ਕੁਲਵੰਤ ਸਿੰਘ ਜੀ। ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਦੇ। ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਕਰਦੇ ਹਾਂ ਮੋਦੀ ਦੀ ਕਿ ਉਸਨੇ ਐਲਾਨੋ ਤੇ ਕਾਂਗਰਸ ਦੇ ਉੱਤੇ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ, ਉਹਨਾਂ ਦੀਆਂ ਰੈਲੀਆਂ ਹੁੰਦੀਆਂ, ਉਹਨਾਂ ਤੇ ਵੀ ਕਾਫੀ ਜਿਹੜਾ ਤਵਾ ਕੱਸਿਆ। ਕੱਲ ਜਿਹੜੀਆਂ 3 ਜਗ੍ਹਾ ਦੇ ਉੱਤੇ ਰੈਲੀਜ਼ ਨੂੰ ਸੰਬੋਧਨ ਕੀਤਾ ਨਰਿੰਦਰ ਮੋਦੀ ਹੋਰਾਂ ਨੇ, ਤੋਂ ਇਹਦੇ ਵਿੱਚ ਜਿਹੜਾ ਜ਼ਿਆਦਾ ਤਵਾ ਸੀਗਾ ਜੀ, ਇੱਕ ਤਾਂ ਉਹਨਾਂ ਨੇ ਕਾਂਗਰਸ ਤੇ ਇਨੈਲੋ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਤਵਾ ਧਰਿਆ ਸਿੱਧਾ। ਇਨੈਲੋ ਦੇ ਉੱਤੇ ਜਿਹੜਾ ਸੀਗਾ ਉਹ ਜ਼ਿਆਦਾ ਤਵਾ ਲਾਉਣ ਦਾ ਇਹਨੂੰ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਰਿਹਾ ਕਿ ਅਕਾਲੀਆਂ ਵੱਲ ਹੀ ਇਸ਼ਾਰਾ ਹੈ। ਸਿੱਧੇ ਰੂਪ 'ਚ ਨਹੀਂ, ਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਨਰਿੰਦਰ ਮੋਦੀ ਹੋਰਾਂ ਨੇ ਹਮਲਾ ਜਿਹੜਾ ਜੀ ਉਹ ਅਕਾਲੀ ਦਲ ਦੇ ਉੱਤੇ ਬੋਲ ਦਿੱਤਾ ਥਰੂ ਇਨੈਲੋ ਦੇ, ਕਿ ਇਨੈਲੋ ਦੀ ਜਿਹੜੀ ਆ ਜੀ ਉਹ ਸਪੋਰਟ ਕਰਨੀ ਉਹ ਬੇਵਕੂਫੀ ਵਾਲੀ ਗੱਲ ਹੋਊਗੀ। ਉਹਨਾਂ ਨੇ ਇੱਥੋਂ ਤੱਕ ਕਹੀ ਹੈ ਕਿ ਜੇ ਕਿਸੇ ਵੀ ਪਾਰਟੀ ਦੀ ਸਰਕਾਰ ਜਿਹੜੀ ਮੈਜੋਰਿਟੀ ਦੇ ਵਿੱਚ ਨਹੀਂ ਆਉਂਦੀ, ਮਿਨੋਰਿਟੀ 'ਚ ਆਉਂਦੀ ਹੈ, ਉਹਨਾਂ ਨੇ ਕਿਹਾ ਕਿ ਹਰਿਆਣਾ ਤੁਹਾਨੂੰ ਜਿਹੜੇ ਹਮਾਇਤ ਦੇ ਨਾਂ ਦੇ ਉੱਤੇ ਪਾਰਟੀਆਂ ਜਿਹੜੀਆਂ ਨੇ ਉਹ ਠੱਗ ਲੈਣਗੀਆਂ। ਉਹਨਾਂ ਨੇ ਇਨੈਲੋ ਦੇ ਬਾਰੇ ਦੇ ਵਿੱਚ ਇੱਥੋਂ ਤੱਕ ਕਿਹਾ ਕਿ ਇਹ ਉਹ ਪਾਰਟੀ ਹੈ, ਜਦੋਂ ਇਹਦੀ ਪਹਿਲਾਂ ਸਰਕਾਰ ਸੀ ਉਹਨੇ ਸਾਰੇ ਰਿਸ਼ਤੇਦਾਰਾਂ ਨੂੰ ਜ਼ਿਲ੍ਹੇ ਵੰਡੇ ਹੋਏ ਸੀ ਕਿ ਕਿਹੜੇ ਕਿਹੜੇ ਜ਼ਿਲ੍ਹੇ ਨੂੰ ਤੂੰ ਲੁੱਟਣਾ। ਨਰਿੰਦਰ ਮੋਦੀ ਨੇ ਕਿਹਾ ਕਿ ਜੇ ਦੁਬਾਰਾ ਕਿਤੇ ਇਨੈਲੋ ਦੀ ਸਰਕਾਰ ਆ ਗਈ ਤੇ ਜ਼ਿਲ੍ਹਾ ਵਾਈਜ਼ ਤੁਹਾਨੂੰ ਇਹਨਾਂ ਦੇ ਰਿਸ਼ਤੇਦਾਰ ਹੀ ਚਰੂੜ ਕੇ ਖਾ ਜਾਣਗੇ। ਉਹਨਾਂ ਨੇ ਫਿਰ ਇਹ ਗੱਲ ਦੁਹਰਾਈ ਹੈ ਕਿ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਘਿਰੇ ਲੋਕਾਂ ਦੀ ਹਮਾਇਤ ਦੇ ਨਾਲ ਬੀਜੇਪੀ ਸਰਕਾਰ ਜਿਹੜੀ ਆ ਉਹ ਨਹੀਂ ਬਣਾਊਗੀ ਹਰਿਆਣੇ ਦੇ ਵਿੱਚ, ਬਲਕਿ ਆਪਣੇ ਬਲਬੂਤੇ ਦੇ ਉੱਤੇ ਜਿਹੜੀ ਆ ਜੀ ਉਹ ਸਰਕਾਰ ਉੱਥੇ ਬਣਾਊਗੀ। ਸੋ ਇਹ ਇਨੈਲੋ ਦੇ ਉੱਤੇ ਸਿੱਧਾ ਜਿਹੜਾ ਜੀ ਉਹ ਤਵਾ। ਦੂਜਾ ਇਹ ਕਿ ਉਹਨੇ ਕਿਉਂਕਿ ਸਰਸੇ ਦੇ ਵਿੱਚ ਵੀ ਰੈਲੀ ਕੀਤੀ, ਉੱਥੇ ਜਿਹੜੀ ਸੁਸ਼ਮਾ ਸਵਰਾਜ ਸੀ ਉਹ ਸਰਸੇ ਵਾਲਿਆਂ ਦੇ ਡੇਰੇ ਵੀ ਜਾ ਆਈ ਹੈ ਜੀ। ਸੋ ਸੁਸ਼ਮਾ ਸਵਰਾਜ ਦੇ ਜਾਣ ਤੋਂ ਬਾਅਦ ਡੇਰਾ ਕੀ ਜਿਹੜੀ ਹੈ ਜੀ ਉਹ ਸਿਚੁਏਸ਼ਨ ਬਦਲੂਗਾ, ਇਹਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਦਾਦੂਵਾਲ ਨੂੰ ਜੇਲ੍ਹ ਦੇ ਵਿੱਚ ਰੱਖਣਾ ਜਿਹੜਾ ਅਕਾਲੀ ਦਲ ਦੀ ਇੱਕ ਉਸ ਸਟ੍ਰੈਟਜੀ ਦੇ ਅੰਡਰ ਹੈ ਕਿ ਜਿਹੜਾ ਸਰਸਾ ਡੇਰਾ ਉਹਦੀਆਂ ਵੋਟਾਂ ਜਿਹੜੀਆਂ ਨੇ ਉਹ ਲਈਆਂ ਜਾਣ। ਇਸੇ ਕਰਕੇ ਉਹਦਾ 16 ਤੱਕ ਜਿਹੜਾ ਜੀ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜਿਆ ਹੋਇਆ ਟੁੱਚੀ ਜੀ ਜਿਹੜੀ ਆ ਜੀ ਧਾਰਾ ਲਾ ਕੇ 107-51 ਦੇ ਤਹਿਤ। 107-51 ਦੀ ਜ਼ਮਾਨਤ ਜਿਹੜੀ ਆ ਜੀ ਮੌਕੇ ਤੇ ਹੋ ਜਾਂਦੀ ਆ, ਉਸ ਵੇਲੇ ਐਸਡੀਐਮ ਦੀ ਜ਼ਮਾਨਤ ਲੈ ਲੈਂਦਾ, ਪਰ ਨਹੀਂ ਲਈ ਗਈ। ਉਹਨੂੰ ਅੰਦਰ ਜਿਹੜਾ ਰੱਖਣ ਦਾ ਰੀਜ਼ਨ ਇਹੀ ਕਿਹਾ ਜਾ ਰਿਹਾ ਕਿ ਡੇਰੇ ਨੂੰ ਇਹ ਦੱਸਣ ਦੇਗਾ ਦੇਖੋ ਜੀ ਦਾਦੂਵਾਲ ਜਿਹੜਾ ਤੁਹਾਡੇ ਖਿਲਾਫ ਬੋਲਦਾ ਸੀ ਉਹ ਤਾਂ ਅਸੀਂ ਅੰਦਰ ਪਾਇਆ ਹੋਇਆ। ਹਾਲਾਂਕਿ ਦਾਦੂਵਾਲ ਨੂੰ ਪ੍ਰਮੋਟ ਕਰਨ ਵਾਲੇ ਵੀ ਅਕਾਲੀ ਹੀ ਸੀਗੇ, ਅਕਾਲੀਆਂ ਦੀ ਪਟਾਰੀ ਦੇ ਵਿੱਚੋਂ ਹੀ ਨਿਕਲਿਆ ਹੋਇਆ ਉਹ। ਅੱਜ ਉਹਨਾਂ ਦੇ ਜ਼ਰੂਰ ਵਿਰੋਧ ਦੇ ਵਿੱਚ ਉਹ ਹੋ ਸਕਦਾ, ਪਰ ਸੁਸ਼ਮਾ ਸਵਰਾਜ ਦਾ ਹੁਣ ਡੇਰੇ ਦੇ ਵਿੱਚ ਜਾਣ ਤੋਂ ਬਾਅਦ ਹੋ ਸਕਦਾ ਅਕਾਲੀਆਂ ਦਾ ਇਹ ਪੱਤਾ ਜਿਹੜਾ ਉਹ ਵੀ ਕੱਟਿਆ ਜਾਵੇ ਸਰਸੇ ਦੇ ਡੇਰੇ ਦੀਆਂ ਵੋਟਾਂ ਵਾਲਾ। ਜੀ ਤੇ ਇੱਕ ਆਪਣੇ ਲੀਡਰ ਬਹੁਤ ਮਸ਼ਹੂਰ ਨੇ ਜਬਲੀਆਂ ਮਾਰਨ ਲਈ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਆ ਕਿ ਜੇ ਚਟਾਲਾ ਦੀ ਜ਼ਮਾਨਤ ਆ ਰੱਦ ਹੋਣ ਦੇ ਨਾਲ ਕਹਿੰਦੇ ਹਮਦਰਦੀ ਦੀ ਲਹਿਰ ਦੌੜ ਗਈ ਆ ਤੇ ਉੱਥੇ 70 ਦੀਆਂ 70 ਸੀਟਾਂ ਆ ਉਹ ਜਿੱਤ ਜਾਣਗੇ। ਹਾਂ ਜੀ, ਜਬਲੀਆਂ ਮਾਰਨ ਲਈ ਕੌਣ? ਸੁਖਬੀਰ ਸਿੰਘ ਬਾਦਲ ਨੇ ਜੀ, ਉਹਨਾਂ ਤੋਂ ਉੱਪਰ ਤਾਂ ਕੋਈ ਮਾਰ ਨਹੀਂ ਸਕਦਾ ਨਾ ਪੰਜਾਬ ਦੇ ਵਿੱਚ। ਇਹ ਤਾਂ ਟਰੈਕ ਰਿਕਾਰਡ ਆ ਉਹਨਾਂ ਦਾ। ਉੱਥੇ ਜਿਹੜਾ ਕਿਤੇ ਤੁਸੀਂ ਜ਼ਿਆਦਾ ਟੈਨਸ਼ਨ 'ਚ ਹੋ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਫੇਸਬੁੱਕ ਪੇਜ ਦੇ ਉੱਤੇ ਜਾਣਾ ਜੀ, ਜਿਹੜੇ ਥੱਲੇ ਲੋਕਾਂ ਦੇ ਕਮੈਂਟ ਨੇ ਨਾ ਉਹ ਪੜ੍ਹਨਾ, ਤੁਸੀਂ ਟੈਨਸ਼ਨ ਫਰੀ ਹੋ ਜਾਓਗੇ। ਉਹਨਾਂ ਨੇ ਪਾਇਆ ਸੀਗਾ ਇਹਦੇ ਬਾਰੇ ਜਿਹੜਾ ਨੋਬਲ ਪੁਰਸਕਾਰ ਮਿਲਿਆ ਇਹਦੇ ਬਾਰੇ। ਥੱਲੇ ਇੱਕ ਬੰਦੇ ਦਾ ਕਮੈਂਟ ਪਾਇਆ ਹੋਇਆ ਉਹ ਬੱਤੀ ਛੱਡ ਦੇ ਮਾਮਾ। ਥੱਲੇ ਇੱਕ ਬੰਦੇ ਨੇ ਨਾਲ ਦੀ ਨਾਲ ਕਮੈਂਟ ਇਹ ਵੀ ਪਾਇਆ ਹੋਇਆ ਕਿ ਡਿਜ਼ਰਵ ਤਾਂ ਤੁਸੀਂ ਕਰਦੇ ਸੀਗੇ ਇਹ ਜਿਹੜਾ ਨੋਬਲ ਪੁਰਸਕਾਰ ਹੈ, ਜਿੰਨਾ ਕੰਮ ਤੁਸੀਂ ਪੰਜਾਬ ਲਈ ਕੀਤਾ। ਅੱਗੇ ਉਹਨੇ ਕੁਐਸਚਨ ਮਾਰਕ ਪਾਇਆ ਹੋਇਆ ਬੰਦੇ ਨੇ ਜੀ। ਔਰ ਇੱਕ ਬੰਦੇ ਨੇ ਕਮੈਂਟ ਉਹਦੇ ਉੱਤੇ ਇਹ ਪਾਇਆ ਹੋਇਆ ਜੀ ਕਿ ਲੋਕਾਂ ਨੂੰ ਵਧਾਈਆਂ ਦੇ ਜੇ ਉਹ ਆਪ ਨਾ ਕੁਛ ਵੀ ਕਰਿਓ। ਸੋ ਇਹ ਜਿਹੜਾ ਬਿਆਨ ਆ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਹੈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਤੋਂ ਬਾਅਦ ਇੱਕ ਸਿੰਪਥੀ ਦੀ ਲਹਿਰ ਜਿਹੜੀ ਆ ਜੀ ਉਹ ਹਰਿਆਣੇ ਦੇ ਵਿੱਚ ਚਲੇ ਗਈ ਆ, ਬਲਕਿ ਇਹਦਾ ਉਲਟ ਹੋਊਗਾ ਜੀ। ਲੋਕਾਂ ਨੂੰ ਇੱਕ ਵਾਰੀ ਪਤਾ ਆ ਗਿਆ ਕਿ ਕਰਪਸ਼ਨ ਦੇ ਦੋਸ਼ਾਂ ਦੇ ਤਹਿਤ
ਚੌਟਾਲਾ ਜਿਹੜਾ ਜੀ ਉਹ ਅੰਦਰ ਹੈ, ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਜਿਹੜੀ ਲੱਗੂਗੀ ਕਿ ਬੀਜੇਪੀ ਜਿਹੜੀ ਆ ਜੀ ਉਹਨੇ ਇਹ ਕਰਵਾਇਆ ਤੇ ਬੀਜੇਪੀ ਦੀ ਸੈਂਟਰ ਦੇ ਵਿੱਚ ਹੁਣੇ ਸਰਕਾਰ ਆਈ ਆ, ਉਹ ਵੀ ਮੈਜੋਰਿਟੀ ਦੇ ਵਿੱਚ। ਜਿਹੜਾ ਪੱਤਾ ਨਰਿੰਦਰ ਮੋਦੀ ਹੋਰੀ ਉੱਥੇ ਡਿਵੈਲਪਮੈਂਟ ਦਾ ਖੇਡ ਰਹੇ ਨੇ ਹਰਿਆਣੇ ਦੇ ਵਿੱਚ, ਉਹ ਵੀ ਇਸ ਮਾਮਲੇ ਦੇ ਵਿੱਚ ਮੇਰਾ ਖਿਆਲ ਕਿਤੇ ਨਾ ਕਿਤੇ ਥੋੜਾ ਬਹੁਤ ਕਰ ਸਕਦਾ ਹੈ ਕਿ ਜੇ ਹਰਿਆਣੇ ਦੀ ਡਿਵੈਲਪਮੈਂਟ ਕਰਾਉਣੀ ਆ ਤੇ ਉਹਨੂੰ ਜਿਹੜੇ ਬੀਜੇਪੀ ਦਾ ਸਾਥ ਜਿਹੜਾ ਦੀ ਉਹ ਦੇਣਾ ਪਊਗਾ। ਸਿੰਪਤੀ ਤਾਂ ਹੁੰਦੀ ਹੈ ਨਾ ਜੀ, ਜੇ ਸੂਬੇ ਦੇ ਵਾਸਤੇ ਕੋਈ ਸੰਘਰਸ਼ ਕਰਦੇ ਆ ਅੰਦਰ ਗਏ ਹੁਣ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਕਰਪਟ ਬੰਦਾ ਇੱਕ ਅੰਦਰ ਜਾਣਾ ਜੀ, ਉਹਨੂੰ ਕਿੰਨੀ ਕੁ ਸਿੰਪਤੀ ਜਿਹੜੀ ਆ ਜੀ ਉਹ ਮਿਲ ਸਕਦੀ ਹੈ? ਉਹ ਤਾਂ ਕਰਪਟ ਬੰਦੇ ਨੇ। ਐਕਚੁਅਲੀ ਇਹ ਤਾਂ ਆਪਣੇ ਜਿਹੜਾ ਦੀ ਭਵਿੱਖ ਦੇ ਵਾਸਤੇ ਲੜ ਰਹੇ ਨੇ, ਕਿਉਂਕਿ ਇਹਨਾਂ ਦੀ ਬਹੁਤ ਪ੍ਰਾਪਰਟੀ ਹੋਟਲ ਮੋਟਲ ਜਿਹੜੇ ਨੇ ਉਹ ਹਰਿਆਣੇ ਦੇ ਵਿੱਚ ਨੇ, ਇਸ ਕਰਕੇ ਲੜ ਰਹੇ ਨੇ। ਦੂਜੀ ਗੱਲ ਆ ਕਿ ਜਿਹੜੇ ਚੌਟਾਲੇ ਨੇ ਇਹਨਾਂ ਦੇ ਗੁਰੂ ਨੇ, ਸਾਰਾ ਕੁਝ ਉਹਨਾਂ ਤੋਂ ਸਿੱਖਿਆ ਇਹਨਾਂ ਨੇ। ਜੀ ਉਹ ਉਹਨਾਂ ਦੇ ਗੁਰੂ ਆ। ਅਤੇ ਅੱਗੇ ਜੀ ਹਰਿਆਣੇ ਦੇ ਵਿੱਚ ਵੀ ਕਹਿੰਦੇ ਇਹਨਾਂ ਦੇ ਖਿਲਾਫ ਆ ਜਿਹੜੇ ਉਹ ਬਹੁਤ ਮੁਜ਼ਾਹਰੇ ਹੋ ਰਹੇ ਆ, ਜਿਹੜੇ ਅਕਾਲੀਆਂ ਦੇ ਖਿਲਾਫ। ਜਿਹੜੇ ਆਪਣੇ ਹਰਿਆਣੇ ਦੇ ਵਿੱਚ ਵੱਖਰੀ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ, ਉਹ ਜਿੱਥੇ ਜਿੱਥੇ ਬਾਦਲ ਜਾਂਦੇ ਨੇ ਉਹਨਾਂ ਨੂੰ ਘੇਰਨ ਦਾ ਯਤਨ ਕਰਦੇ ਨੇ। ਜਿਹੜੇ ETT ਵਾਲੇ ਟੀਚਰ ਨੇ ਜਿਹੜਾ ਉਹਨਾਂ ਦਾ ਕੁਟਾਪਾ ਕੀਤਾ ਜੀ ਮੁਹਾਲੀ ਦੇ ਵਿੱਚ, ਆ ਲੇਟੈਸਟ ਜਿਹੜਾ ਜੀ, ਉਹ ਵੀ ਸਾਰੇ ਲੋਕ ਲਗਾ ਕੇ ਜਿਹੜੇ ਹਰਿਆਣੇ ਪਹੁੰਚ ਗਏ ਹੋਏ ਆ ਜੀ, ਉਹ ਵੀ ਉੱਥੇ ਘੇਰ ਰਹੇ ਨੇ ਬਾਦਲ ਦੀਆਂ ਰੈਲੀਆਂ ਨੂੰ ਜਿੱਥੇ ਜਿੱਥੇ ਬਾਦਲ ਜਾਂਦੇ ਨੇ। ਫਰਕ ਸਿਰਫ ਇਹ ਹੈ ਕਿ ਉੱਥੇ ਪੰਜਾਬ ਪੁਲਿਸ ਨਹੀਂ ਹੈ ਜਿਹੜੀ ਡੰਡਾ ਲੈ ਕੇ ਉਹਨਾਂ ਦੇ ਹੱਡ ਕੁੱਟੇ, ਇਸ ਕਰਕੇ ਉਹ ਵਿਰੋਧਤਾ ਜਿਹੜਾ ਜੀ ਉਹ ਹੋ ਰਿਹਾ ਜੀ। ਜਿਹੜੇ ਨੇ ਉਹ ਕਹਿੰਦੇ ਇਹ ਤਾਂ ਜੀ ਕਾਂਗਰਸ ਕਰਵਾ ਰਹੀ ਹੈ, ਸਾਰਾ ਕੁਝ ਕਰ ਰਹੇ ਨੇ ETT ਵਾਲੇ, ਜਾਂ ਫਿਰ ਵੱਖਰੀ ਹਰਿਆਣਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਣੀ ਆ ਜੀ ਉਹਦੇ ਹਮਾਇਤੀ ਕੁਝ ਕਿ ਉਹ ਇਥੋਂ ਜਿਹੜਾ ਜੀ ਵਾਪਸ ਜਾਣ। ਜਿਹੜੇ ਮੈਂ ਰੈਲੀ ਦੀ ਗੱਲ ਸਰਸੇਵਾੜੀ ਦੀ ਕਰ ਰਿਹਾ ਸੀ, ਉਹਦੇ ਵਿੱਚ ਬੀਜੇਪੀ ਜਿਹੜਾ ਆਗੂ ਚੋਣ ਲੜ ਰਿਹਾ ਜੀ, ਉਹਨੇ ਨਰਿੰਦਰ ਮੋਦੀ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਜਿਹੜੀ ਆ ਜੀ ਸਟੇਜ ਤੋਂ ਕਹੀ ਹੈ ਕਿ ਮੋਦੀ ਸਾਹਿਬ ਜੇ ਹੁਣ ਸੰਭਾਲਣਾ ਕਿਸੇ ਨੂੰ ਤਾਂ ਇੱਕ ਸਿੱਖਾਂ ਦੇ ਨਾਂ ਦੇ ਉੱਤੇ ਸਿੱਖੀ ਨੂੰ ਵੇਚਣ ਵਾਲਾ ਜਿਹੜਾ ਬੰਦਾ ਪ੍ਰਕਾਸ਼ ਸਿੰਘ ਉਹਨੂੰ ਸੰਭਾਲੋ। ਇਹ ਸਟੇਜ ਤੋਂ ਗੱਲ ਜਿਹੜੀ ਆ ਜੀ ਉਹ ਕਹੀ ਗਈ ਹੈ। ਇਸ ਕਰਕੇ ਕਹਾਣੀ ਜਿਹੜੀ ਆ ਜੀ ਉਹ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ ਹਰਿਆਣੇ ਦੇ ਵਿੱਚ, ਜਿੱਧਰ ਆਪਾਂ ਕਈ ਹਫ਼ਤੇ ਤੋਂ ਇਸ਼ਾਰਾ ਕਰ ਰਹੇ ਹਾਂ ਕਿ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਨੇ ਉਹ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਤੈਅ ਕਰਨਗੀਆਂ ਜੀ। ਜੀ ਚਟਾਲੇ ਦੀ ਗੱਲ ਕਰਦੇ ਹਾਂ ਜੀ, ਕੀ ਚਟਾਲੇ ਹੋਰੀ ਵਾਪਸ ਆਪਣੇ ਘਰ ਜੇਲ੍ਹ ਵਿੱਚ ਪਹੁੰਚ ਗਏ ਵਾਪਸ? ਬਿਲਕੁਲ ਜੀ, ਬਿਲਕੁਲ। ਉਹਨਾਂ ਨੂੰ ਲਾਸਟ ਟਾਈਮ ਜਿਹੜਾ ਦਿੱਤਾ ਹੋਇਆ ਸੀਗਾ ਜੀ ਕਿ ਸ਼ਨੀਚਰਵਾਰ ਸ਼ਾਮ ਤੱਕ ਉਹਨਾਂ ਨੇ ਆਤਮ ਸਮਰਪਣ ਕਰਨਾ ਸੀਗਾ, ਪਰ ਕਹਿੰਦੇ ਨਾ ਜੀ ਰੱਸੀ ਸੜ ਗਈ ਵੱਟ ਨਹੀਂ ਗਿਆ। 7 ਵਜੇ ਤੱਕ ਆਤਮ ਸਮਰਪਣ ਕਰਨਾ ਸੀ, 8:30 ਵਜੇ ਪਹੁੰਚੇ। ਜੇਲ੍ਹ 'ਚ ਵੀ ਲੇਟ ਪਹੁੰਚੇ, ਫੰਕਸ਼ਨਾਂ 'ਚ ਲੇਟ ਪਹੁੰਚਦੇ ਹੀ ਨੇ। ਇਹਦਾ ਇੱਕ ਵੱਖਰੀ ਸ਼ਿਕਾਇਤ ਜਿਹੜੀ ਆ ਜੀ ਉਹ ਦਰਜ ਹੋ ਗਈ ਹੈ ਕਿ ਜਦੋਂ ਜੇਲ੍ਹ ਦੇ ਨਿਯਮ ਨੇ ਕਿ 7 ਵਜੇ ਤੱਕ ਆਤਮ ਸਮਰਪਣ ਕਰਨਾ ਹੈ, ਚੌਟਾਲਾ ਸਾਹਿਬ 8:30 ਵਜੇ ਤੱਕ ਕਿੱਥੇ ਫਿਰਦੇ ਰਹੇ। ਇਹਦੀ ਜਿਹੜੀ ਸ਼ਿਕਾਇਤ ਹੋ ਗਈ ਔਰ ਇਹ ਕਿਹਾ ਕਿ ਇਹਦੀ ਜਾਂਚ ਕਾਇਦਾ ਤੌਰ ਦੇ ਉੱਤੇ ਕੀਤੀ ਜਾਊਗੀ। ਉਹਨੂੰ 2 ਨੰਬਰ ਕੋਠੜੀ ਦੇ ਵਿੱਚ ਫੇਰ ਰੱਖਿਆ ਗਿਆ ਜਿੱਥੋਂ ਉਹਨੂੰ ਬਾਹਰ ਕੱਢਿਆ ਗਿਆ ਸੀਗਾ ਜੀ। ਚੌਟਾਲੇ ਦੇ ਬਾਹਰ ਜਾਣ ਤੋਂ ਬਾਅਦ ਇੱਕ ਬਹੁਤ ਝਟਕਾ ਜਿਹੜਾ ਜੀ ਉਹ ਇਨੈਲੋ ਨੂੰ ਲੱਗਿਆ, ਕਿਉਂਕਿ ਇਨੈਲੋ ਦੇ ਕੋਲੇ ਕੋਈ ਬੁਲਾਰਾ ਨਹੀਂ ਹੈਗਾ ਚੌਟਾਲੇ ਤੋਂ ਬਿਨਾਂ। ਚੌਟਾਲੇ ਨੂੰ ਲੱਛੇਦਾਰ ਜਿਹੜੇ ਭਾਸ਼ਣ ਨੇ ਉਹ ਆਉਂਦੇ ਨੇ ਤੇ ਉਹ ਇਹਦੇ ਵੀ ਐਲਾਨ ਕੀਤਾ ਸੀਗਾ ਜੀ ਕਿ ਮੈਂ ਤਾਂ ਨੌਕਰੀਆਂ ਦੇ ਮਾਮਲੇ 'ਚ ਅੰਦਰ ਗਿਆ ਸੀਗਾ, ਜੇ ਇਸ ਮਾਮਲੇ 'ਚ ਅੰਦਰ ਕਰਦੇ ਤਾਂ ਸਾਰੀ ਉਮਰ ਜਿਹੜੀ ਜੇਲ੍ਹ 'ਚ ਰਹਿਣ ਲਈ ਤਿਆਰ ਹੈ। ਤੇ ਮੇਰਾ ਖਿਆਲ ਫਿਰ CBI ਨੇ ਵੀ ਦਿਖਾਤਾ ਵੀ ਠੀਕ ਹੈ ਜੇ ਤਿਆਰ ਹੈ ਤਾਂ ਭਾਈ ਆ ਜਾ, ਗੋਡੇ ਤੇਰੇ ਨਹੀਂ ਚੱਲਦੇ, ਮੋਢੇ ਤੇਰੇ ਨਹੀਂ ਚੱਲਦੇ। ਹੁਣ ਜਿੰਨਾ ਟਾਈਮ ਰਹਿੰਦਾ ਤੂੰ ਅੰਦਰ ਹੀ ਜਿਹੜਾ ਜੀ ਆ ਕੇ ਰਹਿ। ਤੂੰ ਬਿਸਕੁਟ ਪਹਿਲਾਂ ਬਣਾਉਂਦੇ ਹੁੰਦੇ ਸੀ, ਹੁਣ ਦੁਬਾਰਾ ਫਿਰ ਮੇਰਾ ਖਿਆਲ ਅੱਜ ਬਿਸਕੁਟ ਬਣਾਉਣ ਦੇ ਉੱਤੇ ਲਾ ਦੇਣਗੇ ਓਮ ਪ੍ਰਕਾਸ਼ ਚੌਟਾਲਾ ਨੂੰ। ਪਹੁੰਚੀ ਦੁਬਾਰਾ ਤਿਹਾੜ ਜੇਲ੍ਹ ਦੇ ਵਿੱਚ ਆਪਣੇ ਮੁੰਡੇ ਦੇ ਕੋਲੇ, ਉਹ ਵੀ ਉੱਧਰ ਰਿਹਾ ਸੀ, ਇਕੱਲਾ ਰਹਿ ਗਿਆ ਸੀ। ਬਿਲਕੁਲ ਜੀ, ਅੱਗੇ ਹੁਣ ਬਣਾਉਣਗੇ ਰੱਖਣਗੇ ਤਾਂ ਲੋੜੀਆਂ ਸ਼ੁਰੂ ਹੋ ਜਾਣੀਆਂ, ਲੋੜੀਆਂ ਵੀ ਦੇਣੀਆਂ ਆ। ਅਤੇ ਅੱਗੇ ਗੱਲ ਕਰਦੇ ਹਾਂ ਜੀ, ਹਰਿਆਣੇ ਦੇ ਵਿੱਚ ਜਿਹੜਾ ਸੱਟਿਆ ਬਾਜ਼ਾਰ ਵਾਲਿਆਂ ਨੇ ਦੱਸਿਆ ਕਿ ਕਿਸੇ ਵੀ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲੂਗਾ। ਸੱਟਾ ਬਾਜ਼ਾਰ ਜਿਹੜਾ ਜੀ ਉਹ ਅਕਸਰ ਜਿਹੜਾ ਸੱਟਾ ਲਾਉਂਦਾ ਹੈ ਕਿ ਕਿਹਦੀ ਜਿਹੜੀ ਸਰਕਾਰ ਆਊਗੀ, 10 ਦੇ 100 ਜਾਂ 100 ਦੇ ਜਿਹੜੇ, ਤਾਂ ਉਹ ਪੈਸੇ ਬਣਾਉਂਦਾ ਹੀ ਹੁੰਦਾ ਜੀ। ਹਾਲਾਂਕਿ ਜਿਹੜੇ ਚੋਣ ਸਰਵੇ ਹੁੰਦੇ ਆ ਇਹਨਾਂ ਨੂੰ ਇਹਦੇ ਸੱਟਾ ਬਾਜ਼ਾਰ ਨੂੰ ਰੱਖਿਆ ਜਾਂਦਾ ਹੈ, ਜਦੋਂ ਕਿ ਸੱਟਾ ਬਾਜ਼ਾਰ ਵਾਲੇ ਜਿਹੜੇ ਇਹਨਾਂ ਦੇ ਉਹ ਅਕਸਰ ਗੁੰਮਰਾਹ ਕੁੰਨ ਪ੍ਰਚਾਰ ਹੀ ਕਰਦੇ ਆ, ਕਿਉਂਕਿ ਉਹਨਾਂ ਦਾ ਇਹ ਮਕਸਦ ਨਹੀਂ ਹੁੰਦਾ ਕਿ ਕਿਹਦੀ ਸਰਕਾਰ ਜਿਹੜੀ ਆਉਂਦੀ ਹੈ। ਉਹਨਾਂ ਦਾ ਮਕਸਦ ਜਿਹੜਾ ਪੈਸੇ ਬਣਾਉਣਾ ਹੁੰਦਾ ਹੈ। ਜਿੰਨੇ ਲੋਕ ਗੁੰਮਰਾਹ ਹੋਣਗੇ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਬਣਨਗੇ ਜ਼ਿਆਦਾ। ਸੱਟਾ ਬਾਜ਼ਾਰ ਵਾਲੇ ਜਿਹੜੇ ਆ ਜੀ ਉਹ ਇਹ ਕਹਿ ਰਹੇ ਆ ਕਿ ਹਰਿਆਣੇ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਆ ਰਹੀ। ਸੱਟਾ ਬਾਜ਼ਾਰ ਦਾ ਇਹ ਅਨੁਮਾਨ ਹੈ ਜੀ ਕਿ ਉੱਥੇ BJP ਜਿਹੜੀ ਆ ਉਹ ਵੱਡੀ ਪਾਰਟੀ ਦੇ ਵਜੋਂ ਉਭਰੂ, ਉਹਨੂੰ 28 ਤੋਂ 30 ਸੀਟਾਂ ਜਿਹੜੀਆਂ ਉਹ ਮਿਲ ਸਕਦੀਆਂ ਨੇ। ਸੱਟਾ ਬਾਜ਼ਾਰ ਵਾਲੇ ਇਹ ਵੀ ਕਹਿੰਦੇ ਆ ਕਿ ਇੱਥੇ ਜਿਹੜੀ ਕਾਂਗਰਸ ਉਹਨੂੰ ਵੀ 22 ਤੋਂ 24 ਤੱਕ ਸੀਟਾਂ ਜਿਹੜੀਆਂ ਨੇ ਉਹ ਮਿਲ ਸਕਦੀਆਂ ਨੇ। ਜੇ ਇਸ ਤਰੀਕੇ ਨਾਲ ਇਹ ਕਿਹਾ ਜਾ ਰਿਹਾ ਕਿ ਦਿੱਲੀ ਵਾਲੀ ਸਿਚੁਏਸ਼ਨ ਜਿਹੜੀ ਆ ਉਹ ਬਣ ਸਕਦੀ ਹੈ ਹਰਿਆਣੇ ਦੇ ਵਿੱਚ। ਪਰ ਦੂਜਾ ਜਿਹੜੀ ਗੱਲ ਹੈ ਜੀ ਕਿ ਜਿਹੜਾ ਚੁੱਪ ਗਰੁੱਪ ਵੋਟਰ ਹੈ ਨਾ ਜੀ, ਅਸਲ ਡਿਸੀਜਨ
ਤਾਂ ਉਹਨੇ ਲੈਣਾ, ਉਹ ਨਹੀਂ ਦੱਸਦਾ ਕਿ ਉਹਨੇ ਵੋਟ ਜਿਹੜੀ ਆ ਉਹ ਕਿਹੜੇ ਪਾਸੇ ਵੱਲ ਪਾਉਣੀ ਆ। ਖਾਪ ਪੰਚਾਇਤਾਂ ਦਾ ਇਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਹੁੰਦਾ। ਖਾਪ ਪੰਚਾਇਤਾਂ ਜਿਹੜੀਆਂ ਨੇ, ਜੇ ਉਹ ਕਾਂਗਰਸ ਨਾਲ ਨਹੀਂ, ਉਹ ਇਨੈਲੋ ਦੇ ਨਾਲ ਵੀ ਖੁੱਲ੍ਹ ਕੇ ਨਹੀਂ ਤੁਰ ਰਹੀਆਂ, ਉਹ ਬੀਜੇਪੀ ਨੂੰ ਵੀ ਹਮਾਇਤ ਵਾਲੀ ਗੱਲ ਨਹੀਂ ਕਰ ਰਹੀਆਂ ਅਜੇ। ਇਹ ਦੇਖਣਾ ਪਊਗਾ ਜੀ ਖਾਪ ਪੰਚਾਇਤਾਂ ਕਿੱਧਰ ਭੁਗਤਦੀਆਂ ਨੇ। ਡੇਰੇ ਦੀ ਵੋਟ ਜਿਹੜੀ ਆ ਉਹਦੇ ਉੱਤੇ ਵੀ ਨਿਰਭਰ ਕਰਨਾ ਹੈ। ਉੱਥੇ ਜਿਹੜੀ ਚੁੱਪ ਵੋਟ ਹੈ ਜੀ, ਅਸਲ ਫੈਸਲਾ ਉਹਨੇ ਕਰਨਾ ਹੈ। ਹੁਣ ਬਿਲਕੁਲ ਨੇੜੇ ਆ ਗਿਆ ਜੀ ਕੰਮ। ਅੱਜ 12 ਤਰੀਕ ਹੋ ਗਈ, 13 ਤਰੀਕ ਜਿਹੜਾ ਜੀ ਉਹ ਲਾਸਟ ਹੈ। ਕੱਲ ਜਿਹੜਾ ਦਿਨ ਹੈ ਜੀ ਉਹ ਲਾਸਟ ਦਿਨ ਹੋਊਗਾ ਚੋਣ ਪ੍ਰਚਾਰ ਦਾ, ਖੁੱਲ੍ਹਮ ਖੁੱਲ੍ਹੇ ਚੋਣ ਪ੍ਰਚਾਰ ਦਾ। ਉਦੋਂ ਬਾਅਦ ਜਿਹੜਾ ਜੀ ਉਹ ਕੱਲ ਆਪਾਂ ਜਿਹੜਾ ਐਨਾਲਿਸਿਸ ਜਿਹੜਾ ਹੋਰ ਡਿਟੇਲ ਦੇ ਵਿੱਚ ਕਰਾਂਗੇ ਕਿ ਕਿਹੜੀ ਪਾਰਟੀ ਜਿਹੜੀ ਹੈ ਜੀ ਉਹ ਕਿਸ ਜਗ੍ਹਾ ਦੇ ਉੱਤੇ ਸਟੈਂਡ ਜਿਹੜਾ ਜੀ ਉਹ ਕਰ ਰਹੀ ਹੈ। ਫਿਰ ਦੇਖਾਂਗੇ ਜੀ। ਬਾਕੀ ਅਸਲ ਦੇ ਵਿੱਚ ਜਿਹੜੀ ਕਹਾਣੀ ਆ ਉਹ ਤਾਂ ਵੋਟਰਾਂ ਨੇ ਦੱਸੀ ਨਹੀਂ ਆ, ਨਾ ਉਹ ਤਾਂ ਉੱਥੇ ਸੱਟੇ ਵਾਲਿਆਂ ਨੇ ਦੱਸਣੀ ਆ, ਨਾ ਜਿਹੜੇ ਚੋਣ ਸਰਵੇਖਣ ਨੇ, ਉਹ ਤਾਂ ਉਹੀ ਜਿਹੜਾ ਜੀ ਡਰਾਮਾ ਹੋ ਗਿਆ, ਉਹਦੇ ਵਿੱਚੋਂ ਤਾਂ ਕੁਝ ਨਹੀਂ ਹੈਗਾ ਜੀ। ਜੀ ਜੀ ਆ ਪਹਿਲਾਂ ਵੀ ਇਸੇ ਤਰ੍ਹਾਂ ਦੇ ਜੀ ਬਹੁਤ ਲੱਗਦੇ ਰਹੇ ਆ, ਕੋਈ ਸੱਚ ਨਿਕਲਦਾ। ਤੇ ਅੱਗੇ ਗੱਲ ਕਰਦੇ ਆ ਜੀ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀਗੀ ਪੰਜਾਬ ਦੇ ਵਿੱਚ ਭਾਜਪਾ ਦਾ ਅਗਲਾ ਪ੍ਰਧਾਨ ਕੌਣ ਹੋਊਗਾ, ਤੇ ਉਹ ਜਿਹੜੇ ਸਿੱਟੇ ਆ ਜੀ ਉਹ ਸਪਸ਼ਟ ਦਿਖਾਈ ਦੇਣ ਲੱਗ ਪਏ ਆ ਜੀ। ਸ਼ਾਇਦ ਜਿਹੜੇ ਅਗਲੇ 15 ਕੁ ਦਿਨ ਨੇ, 15 ਕੁ ਦਿਨ ਦੇ ਵਿੱਚ ਉਥਲ ਪੁਥਲ ਕੁਝ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋ ਸਕਦੀ ਆ ਜੀ। ਸ਼ਾਇਦ ਹਰਿਆਣੇ ਦੇ ਨਤੀਜਿਆਂ ਦਾ ਇੰਤਜ਼ਾਰ ਨਾ ਕੀਤਾ ਜਾਵੇ, ਵੋਟਾਂ ਤੱਕ ਦਾ ਜਿਹੜਾ ਇੰਤਜ਼ਾਰ ਆ ਜੀ ਉਹ ਹੋ ਸਕਦਾ ਹੈ। ਇਹਦੀ ਇੱਕ ਆਸ ਨਹੀਂ ਸੀਗਾ ਜੀ ਕਿ ਸਾਰਾ ਕੁਝ ਜਿਹੜਾ ਬਦਲੂਗਾ। ਜਿਹੜੇ ਇਸ ਵੇਲੇ ਸੱਤਾ ਦੇ ਵਿੱਚ ਨੇ ਜੀ ਬੀਜੇਪੀ ਵਾਲੇ, ਉਹ ਕੀ ਕਰ ਰਹੇ ਨੇ? ਜਿਹੜੇ ਜਿਨ੍ਹਾਂ ਨੂੰ ਢੱਡੀ ਵਾਲੀਆਂ ਖਬਰਾਂ ਮਿਲੀਆਂ ਹੋਈਆਂ ਨੇ, ਉਹ ਤਾਂ ਇਹ ਕਹਿੰਦੇ ਨੇ ਕਿ ਨਾ ਅਜੇ ਏਡੀ ਛੇਤੀ ਕੋਈ ਡਿਸੀਜ਼ਨ ਨਾ ਲਓ, ਅਜੇ ਚੱਲਣ ਦਿਓ ਕੰਮ, ਤਾਂ ਜਾ ਕੇ ਦੇਖਾਂਗੇ। ਜਿਨ੍ਹਾਂ ਨੂੰ ਨਹੀਂ ਗੱਦੀਆਂ ਮਿਲੀਆਂ ਜੀ, ਉਹ ਇਹ ਕਹਿ ਰਿਹਾ ਕਿ ਅਕਾਲੀ ਦਲ ਦੇ ਨਾਲੋਂ ਨਾਤਾ ਜਿਹੜਾ ਜੀ ਉਹ ਜਿੰਨੀ ਛੇਤੀ ਭਾਜਪਾ ਤੋੜ ਲਊਗੀ ਓਨਾ ਉਹ ਚੰਗਾ ਰਹੂਗੀ। ਕੁਝ ਕਨਸੂਆਂ ਇਹ ਵੀ ਚੱਲ ਰਹੀਆਂ ਨੇ ਕਿ ਕੁਝ ਅਕਾਲੀ ਦਲ ਵਾਲੇ ਜਿਹੜੇ ਅੰਦਰ ਖਾਤੇ ਔਖੇ ਨੇ, ਜਿਨ੍ਹਾਂ ਦੀ ਗਿਣਤੀ ਦਰਜਨ ਦੇ ਕਰੀਬ ਦੱਸੀ ਦੀ ਹੈ, ਉਹ ਆਪਣੀ ਜਗ੍ਹਾ ਦੇ ਉੱਤੇ ਔਖੇ ਬੈਠੇ ਨੇ ਕਿ ਜੇ ਬੀਜੇਪੀ ਇਹੋ ਜਿਹਾ ਸਟੈਂਡ ਲੈਂਦੀ ਆ, ਉਹ ਛਾਲਾ ਮਾਰ ਕੇ ਬੀਜੇਪੀ ਦੇ ਵਿੱਚ ਆ ਸਕਦੇ ਨੇ। ਬੇਸ਼ੱਕ ਉਹ ਡਿਸਕੁਆਲੀਫਾਈ ਜਿਹੜਾ ਜੀ ਉਹ ਹੋ ਜਾਣ। ਇਹਦਾ ਮਤਲਬ ਇਹ ਹੈ ਜੀ ਕਿ ਇਹਦੀ ਮਸਲੇ ਦੀ ਗੰਭੀਰਤਾ ਇੰਨੀ ਹੈ ਕਿ ਜੇ ਬੀਜੇਪੀ ਹਮਾਇਤ ਵਾਪਸ ਲੈਂਦੀ ਆ ਪੰਜਾਬ ਦੀ ਸਰਕਾਰ ਤੋਂ, ਹਾਲਾਂਕਿ ਹਮਾਇਤ ਵਾਪਸੀ ਵਾਲੀ ਕੋਈ ਗੱਲ ਅਜੇ ਕਿਤੇ ਦਿਖਦੀ ਨਹੀਂ ਗਈ, ਪਰ ਬੀਜੇਪੀ ਦੀ ਪ੍ਰਧਾਨਗੀ ਚੇਂਜ ਹੋਣ ਵਾਲੀ ਗੱਲ ਜਿਹੜੀ ਆ ਉਹ ਤਕਰੀਬਨ ਹੁਣ ਤੈਅ ਜਾਪਦੀ ਆ। ਕਮਲ ਸ਼ਰਮਾ ਦੀ ਜਗ੍ਹਾ ਦੇ ਉੱਤੇ ਨਵਜੋਤ ਸਿੰਘ ਸਿੱਧੂ ਜਿਹੜਾ ਜੀ ਉਹਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ, ਜਿਹੜਾ ਬਹੁਤ ਇਸ ਵੇਲੇ ਬੋਲ ਰਿਹਾ ਜੀ ਹਰਿਆਣੇ ਦੇ ਵਿੱਚ, ਔਰ ਉਹਦੀ ਗੱਲ ਜਿਹੜੀ ਹੈ ਜੀ ਉਹ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਇੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਬਣ ਰਹੀਆਂ ਨੇ। ਜੇ ਬੀਜੇਪੀ ਹਮਾਇਤ ਜਿਹੜੀ ਹੈ ਜੀ ਉਹ ਵਾਪਸ ਲੈਂਦੀ ਹੈ, ਤਾਂ ਇਹਦੇ ਨਾਲ ਇਹ ਹੈ ਜੀ ਕਿ ਸਰਕਾਰ ਜਿਹੜੀ ਉਹ ਡਿੱਗ ਪੈਂਦੀ ਹੈ, ਕਿਉਂਕਿ ਇੱਕ ਮੈਂਬਰ ਘੱਟ ਆ ਅਕਾਲੀ ਦਲ ਕੋਲੇ, ਉਹਦੇ ਜਿੰਨੇ MLA ਨੇ ਉਹਦੇ ਨਾਲੋਂ। ਇੱਥੋਂ ਤੱਕ ਸਿਚੁਏਸ਼ਨ ਜਾਣ ਨਹੀਂ ਲੱਗੀ, ਜਾ ਵੀ ਸਕਦੀ ਹੈ ਜੇ ਉਹਦੇ ਹਾਲਾਤ ਜਿਹੜੇ ਨੇ ਉਹ ਬਣ ਰਹੇ। ਪੰਜਾਬ ਇਸ ਵੇਲੇ ਵਿੱਤੀ ਐਮਰਜੈਂਸੀ ਵੱਲ ਨੂੰ ਵੱਧ ਰਿਹਾ। ਬਠਿੰਡਾ ਥਰਮਲ ਪਲਾਂਟ ਦੇ ਕੋਲੇ ਇੱਕ ਦਿਨ ਦਾ ਕੋਲਾ ਰਹਿ ਗਿਆ। ਬਾਕੀ ਥਰਮਲ ਪਲਾਂਟਾਂ ਦੀ ਜਿਹੜੀ ਸਿਚੁਏਸ਼ਨ ਆ ਮੈਂ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ। ਪੰਜਾਬ ਦੇ ਵਿੱਚ ਹਨੇਰਾ ਛਾ ਸਕਦਾ ਐਨੀ ਟਾਈਮ, ਸਿਆਸਤ ਦਾ ਵੀ ਤੇ ਬਿਜਲੀ ਦਾ ਵੀ। ਜੀ ਜੀ ਤੇ ਅੱਗੇ ਗੱਲ ਕਰੀਏ, ਜਿਹੜਾ ਇੱਕ ਤੂਫਾਨ ਆ ਹੁਦਹੁਦ, ਉਹ ਜਿਹੜਾ ਆਂਧਰਾ ਪ੍ਰਦੇਸ਼ ਦੇ ਨੇੜੇ ਜੀ ਪਹੁੰਚ ਗਿਆ ਆ, ਤੇ ਲੋਕਾਂ ਦੇ ਬਚਾਅ ਦੇ ਕੀ ਉੱਥੇ ਅਸਾਰ ਪਸਾਰਿਆ ਕਿ ਕੀ ਪ੍ਰਬੰਧ ਕਰਨਗੇ ਉੱਥੇ? ਲੋਕ ਕੱਢੇ ਜਾ ਰਹੇ ਆ ਜੀ ਨਿਰੰਤਰ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਆਂਦਾ ਗਿਆ, ਜਿਹੜੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਤੇ ਉੜੀਸਾ ਦੇ ਵਿੱਚ ਵੀ। 1 ਲੱਖ ਤੋਂ ਉੱਤੇ ਲੋਕ ਜਿਹੜੇ ਨੇ ਉਹ ਕੱਢੇ ਜਾ ਚੁੱਕੇ ਨੇ। ਤਕਰੀਬਨ 150 ਦੇ ਕਰੀਬ ਜਿਹੜੇ ਕੈਂਪ ਨੇ, ਆਰਜ਼ੀ ਕੈਂਪ ਜਿਹੜੇ ਨੇ ਉਹ ਲਾਏ ਗਏ ਨੇ ਤਾਂ ਕਿ ਐਮਰਜੈਂਸੀ ਰਾਹਤ ਜਿਹੜੀ ਹੈ ਜੀ ਉਹ ਪਹੁੰਚਾਈ ਜਾ ਸਕੇ। 150 ਕਿਲੋਮੀਟਰ ਦੇ ਕਰੀਬ, 125 ਕਿਲੋਮੀਟਰ ਤੋਂ ਲੈ ਕੇ 150 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਜੀ ਉਹਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਜੀ ਉਹਦੀ ਵਾਰਨਿੰਗ ਦਿੱਤੀ ਗਈ ਆ। ਅੱਜ 38 ਟ੍ਰੇਨਾਂ ਨੇ ਜਿਹੜੀਆਂ ਆਂਧਰਾ ਪ੍ਰਦੇਸ਼ ਤੇ ਉੜੀਸਾ ਨੂੰ ਜਾਂਦੀਆਂ ਉਹ ਕਰ ਦਿੱਤੀਆਂ ਗਈਆਂ ਨੇ ਜੀ, ਇਸ ਹੁਦਹੁਦ ਜਿਹੜਾ ਤੂਫਾਨ ਆ ਜੀ ਉਹਦੀ ਵਜ੍ਹਾ ਕਰਕੇ। ਜੀ ਤੇ ਅੱਗੇ ਗੱਲ ਕਰੀਏ ਕਿ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਆ ਭਾਰਤ ਨੂੰ, ਪਰ ਅਮਰੀਕਾ ਦੇ ਇੱਕ ਪੇਪਰ ਨੇ ਬੜਾ ਉਹਦੇ ਤੇ ਕਿੰਤੂ ਪਰੰਤੂ ਕੀਤਾ ਆ। ਇੱਕ ਰਿਪੋਰਟਰ ਆ ਜੀ, ਉਹ ਇਹ ਗੱਲ ਕਹਿੰਦੀ ਆ ਕਿ ਉਹ ਜਿਹੜੇ ਸਤਿਆਰਥੀ ਆ ਜੀ, ਜਿਹੜਾ ਉਹਦੇ NGO ਦੇ ਨਾਲ ਕੁਝ ਦਿਨ ਕੰਮ ਕਰਦੀ ਰਹੀ ਹੈ। ਉਹ ਕਹਿਣਾ ਜੀ ਇਸ ਰਿਪੋਰਟਰ ਦਾ ਕਿ ਜਿਹੜੀ NGO ਬਣਾਈ ਗਈ ਹੈ ਸਤਿਆਰਥੀ ਦੇ, ਉਹਨੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਉਹਨੂੰ ਪ੍ਰਚਾਰਿਆ ਗਿਆ। ਉਹਨੇ ਇਹ ਵੀ ਕਿਹਾ ਕਿ ਉਹਨੇ ਫੰਡ ਵਗੈਰਾ ਜਿਹੜੇ ਨੇ ਬਹੁਤ ਇਕੱਠੇ ਕੀਤੇ ਨੇ, ਜਿੰਨਾ ਅੰਕੜਾ ਦੱਸਿਆ ਜਾ ਰਿਹਾ ਕਿ ਇੰਨੇ 80,000 ਦੇ ਕਰੀਬ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨੇ ਜਿਹੜੀ ਚਾਈਲਡ ਲੇਬਰ ਸੀ ਉਹ ਤੋਂ ਬਚਾ ਲਿਆ। ਉਹ ਕਹਿੰਦੀ ਇਹ ਅੰਕੜਾ ਜਿਹੜਾ ਝੂਠ ਬੋਲਣ ਵਾਲਾ, ਲੋਕਾਂ ਨੂੰ ਗੁੰਮਰਾਹ ਜਿਹੜਾ ਜੀ ਉਹ ਕਰਨ ਵਾਲਾ। ਜਿਹੜੀ ਇਹ ਰਿਪੋਰਟਰ ਆ, ਇੰਨਾ ਕੁ ਨੋਟਿਸ ਜਿਹੜਾ ਜੀ ਲਿਆ ਜਾਂਦਾ, ਇਹ ਤਾਂ ਵੇਖਣ ਵਾਲੀ ਗੱਲ ਰਹੂਗੀ ਕਿਉਂਕਿ ਵਿਦੇਸ਼ੀ ਪੇਪਰ ਆ ਜੀ।
ਛੇਤੀ ਤਾਂ ਨਹੀਂ, ਪਰ ਫਿਰ ਵੀ ਚਰਚਾ ਜਿਹੜੀ ਆ ਜੀ ਉਹ ਇਹਦੇ ਨਾਲ ਕਾਫੀ ਛਿੜਪੀ ਆ। ਚਰਚਾ ਦੂਜੀ ਜਿਹੜੀ ਮਲਾਲਾ ਯੂਸਫਜ਼ਈ ਆ ਉਹਦੇ ਬਿਆਨ ਦੇ ਨਾਲ ਵੀ ਛਿੜੀ ਆ। ਉਹਨੇ ਕਿਹਾ ਕਿ ਜਦੋਂ ਇਹ ਉਹਨੂੰ ਦਿੱਤਾ ਜਾਵੇ ਜੀ ਨੋਬਲ ਪ੍ਰਾਈਜ਼, ਉਦੋਂ ਚਾਹੁੰਦੀ ਹੈ ਕਿ ਇੱਕੋ ਜਗ੍ਹਾ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ। ਲੜਕੀ ਦੀ ਖੁਆਇਸ਼ ਹੈ ਜੀ, ਪਰ ਖੁਆਇਸ਼ ਇਹ ਪੂਰੀ ਨਹੀਂ ਨਾ ਹੋ ਸਕਦੀ ਜੇ ਸ਼ਾਇਦ ਉਹਦਾ ਬੱਚਿਆਂ ਦਾ ਦਿਮਾਗ ਹੈ। ਉਹਨੂੰ ਇਹ ਨਹੀਂ ਪਤਾ ਜੀ ਕਿ ਸਿਆਸਤਦਾਨਾਂ ਦੇ ਦਿਮਾਗ ਦੇ ਵਿੱਚ ਤਾਂ ਕੁੱਟ-ਕੁੱਟ ਕੇ ਕੂੜਾ ਭਰਿਆ ਹੋਇਆ, ਇਹ ਨਹੀਂ ਲੋਕਾਂ ਨੂੰ ਇਕੱਠੇ ਹੋਣ ਦਿੰਦੇ ਕਿਸੇ ਵੀ ਹਾਲਤ। ਜੀ ਜੀ, ਤੇ ਜੀ ਅੱਗੇ ਗੱਲ ਕਰੀਏ ਆਪਾਂ, ਸਰਹੱਦ ਤੇ ਗੋਲਾਬਾਰੀ ਹੈ ਜਿਹੜੀ ਉਹ ਦੁਬਾਰਾ ਫਿਰ ਹੋਣ ਲੱਗ ਪਈ ਆ। ਇੱਕ ਦਿਨ ਦੀ ਸ਼ਾਂਤੀ ਰਹੀ ਹੈ ਜੀ, ਦੁਬਾਰਾ ਠਾਠ ਫੇਰ ਸ਼ੁਰੂ ਹੋ ਗਈ ਹੈ। ਨਰਿੰਦਰ ਮੋਦੀ ਹੋਰਾਂ ਦਾ ਬਿਆਨ ਕੱਲ ਆਇਆ ਸੀਗਾ ਕਿ ਪਾਕਿਸਤਾਨ ਨੂੰ ਜਵਾਬ ਜਿਹੜਾ ਦੇ ਦਿੱਤਾ ਗਿਆ ਹੈ ਤੇ ਅੱਗੋਂ ਜ਼ਰੂਰਤ ਨਹੀਂ ਕਰੂਗਾ ਹੁਣ ਜਿਹੜੀ ਹੈ ਜੀ ਏਦਾਂ ਦੀ ਸ਼ਰਾਰਤ ਕਰਨ ਦੀ, ਭਾਵ ਕਿ ਸਰਹੱਦ ਦੇ ਉੱਤੇ ਗੋਲਾਬਾਰੀ ਦੀ। ਨਵਾਜ਼ ਸ਼ਰੀਫ ਹੋਰਾਂ ਦਾ ਬਿਆਨ ਜਿਹੜਾ ਜੀ ਆ ਗਿਆ ਇਹਦੇ ਵਿੱਚ ਕਿ ਇੱਟ ਦਾ ਜਵਾਬ ਜਿਹੜਾ ਉਹ ਪੱਥਰ ਦੇ ਨਾਲ ਦਿੱਤਾ ਜਾਊਗਾ, ਭਾਵ ਕਿ ਲੋਕ ਜਿਹੜੇ ਨੇ ਉਹ ਵਰਦੀ ਦੇ ਬੂਥੇ ਦੇ ਵਿੱਚ ਆਉਣਗੇ ਨੇ ਜਿਹੜੇ ਜੰਮੂ ਕਸ਼ਮੀਰ ਵਾਲੀ ਸਰਹੱਦ ਦੇ ਉੱਤੇ। ਜਿਹੜੀ ਬਾਕੀ ਸਰਹੱਦ ਸੀ ਉਹਦੇ ਉੱਤੇ ਵੀ ਫਿਕਰਮੰਦੀ ਜਿਹੜੀ ਹੈ ਜੀ ਫੇਰ ਹੋਣੀ ਸ਼ੁਰੂ ਹੋ ਗਈ ਹੈ। ਪਹਿਲਾਂ ਲੱਗਿਆ ਸੀਗਾ ਕਿ ਸ਼ਾਇਦ ਇਹ ਜਿਹੜਾ ਜੀ ਕੰਮ ਠੰਡਾ ਪੈ ਜਾਊਗਾ, ਕਿਉਂਕਿ ਵੱਡੇ ਇੰਟਰਨੈਸ਼ਨਲ ਦਬਾਅ ਦਾ ਜਿਹੜਾ ਜੀ ਸਾਹਮਣਾ ਕਰ ਰਿਹਾ ਇਸ ਵੇਲੇ ਪਾਕਿਸਤਾਨ, ਉਹਦੇ ਉੱਤੇ ਇੰਟਰਨੈਸ਼ਨਲ ਦਬਾਅ ਆ। ਪਰ ਦੂਜਾ ਦਬਾਅ ਪਾਕਿਸਤਾਨ ਦੇ ਵਿੱਚ ਇਹ ਬਣਿਆ ਹੋਇਆ ਜੀ ਕਿ ਉਹਦੇ ਜਿਹੜੇ ਇੰਟਰਨਲ ਹਾਲਾਤ ਨੇ ਉਹ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ। ਕੱਲ ਫੇਰ ਜਿਹੜੀ ਜੀ ਇਮਰਾਨ ਖਾਨ ਹੋਰਾਂ ਦੀ ਰੈਲੀ ਸੀ ਉਹਦੇ ਵਿੱਚ ਭਗਦੜ ਮਚ ਗਈ। 8 ਲੋਕਾਂ ਦੀਆਂ ਮੌਤਾਂ ਜਿਹੜੀਆਂ ਜੀ ਇਸ ਰੈਲੀ ਦੇ ਵਿੱਚ ਹੋ ਗਈਆਂ। ਇਮਰਾਨ ਖਾਨ ਨੇ ਵਕਤ ਪਾਇਆ ਹੋਇਆ, ਇੱਥੋਂ ਕੈਨੇਡਾ ਤੋਂ ਆਏ ਜੀ ਕਾਦਰੀ ਸਾਹਿਬ, ਉਹਨਾਂ ਨੇ ਵਕਤ ਜਿਹੜਾ ਉਹ ਪਾਇਆ ਹੋਇਆ। ਦੋਨਾਂ ਪਾਰਟੀਆਂ ਨੇ। ਨਵਾਜ਼ ਸ਼ਰੀਫ ਦੀ ਆਪਣੀ ਗੱਦੀ ਜਿਹੜੀ ਹੈ ਜੀ ਡਾਵਾਡੋਲ ਦੀਦੀ ਹੈ, ਤੇ ਜਦੋਂ ਗੱਦੀਆਂ ਡਾਵਾਡੋਲ ਹੁੰਦੀਆਂ ਨੇ ਫਿਰ ਇਹ ਸਰਹੱਦ ਵੱਲ ਨੂੰ ਮੂੰਹ ਕਰ ਦਿੰਦੇ ਨੇ ਕਿ ਉਧਰ ਨੂੰ ਗੋਲੀਆਂ ਚਲਾਓ, ਸ਼ਾਇਦ ਲੋਕਾਂ ਦਾ ਧਿਆਨ ਜਿਹੜਾ ਡਾਈਵਰਟ ਹੋ ਜਾਵੇ। ਜੀ ਬਿਲਕੁਲ, ਇਹ ਸਦਾ ਤੋਂ ਇਸੇ ਤਰ੍ਹਾਂ ਰਿਹਾ। ਤੇ ਅੱਗੇ ਗੱਲ ਕਰੀਏ ਜੀ ਕਿ ਜਿਹੜੇ ਕੈਂਸਰ ਦੇ ਮਰੀਜ਼ ਆ ਉਹ ਦੱਸਿਆ ਜਾ ਰਿਹਾ ਕਿ ਬਾਸਮਤੀ ਦੇ ਨਾਲ ਉਹਨਾਂ ਦਾ ਇਲਾਜ ਆ ਉਹ ਹੋ ਸਕਦਾ ਜੀ। ਬਾਸਮਤੀ ਦੇ ਨਾਲ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਏਦਾਂ ਹੋਊਗਾ ਜੀ ਕਿ ਜਿਹੜੀ ਬਾਸਮਤੀ ਹੈ ਉਹਦੇ ਉੱਤੇ ਪੰਜਾਬ ਸਰਕਾਰ ਨੇ 0.25 ਕੈਂਸਰ ਸੈਸ ਜਿਹੜਾ ਨਾ ਜੀ ਉਹ ਲਾਤਾ ਹੈ। ਪਹਿਲਾਂ ਪੰਜਾਬ ਸਰਕਾਰ ਨੇ, ਪੰਥਕ ਸਰਕਾਰ ਨੇ, ਇਹ ਕਹਿਣਾ ਚਾਹੀਦਾ ਜੀ, ਉਹਨਾਂ ਨੇ ਸ਼ਰਾਬ ਦੀ ਬੋਤਲ ਦੇ ਉੱਤੇ ਐਜੂਕੇਸ਼ਨ ਸੈਸ ਲਾਇਆ ਸੀ 1 ਰੁਪਈਆ ਬੋਤਲ ਦਾ ਜੀ। ਪਤਾ ਨਹੀਂ ਕਿੰਨੇ ਕੁ ਬੱਚੇ ਪੜ੍ਹ ਗਏ ਉਹਦੇ ਨਾਲ। ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਤਾਂ ਕੁਝ ਨਹੀਂ ਹੋਇਆ। ਉਹ ਸੈਸ ਜਿਹੜਾ ਸੀਗਾ ਉਹ ਤਨਖਾਹਾਂ ਦੇਣ ਦੇ ਵਾਸਤੇ ਹੀ ਸ਼ਾਇਦ ਕਿਤੇ ਕੰਮ ਆ ਰਿਹਾ। ਐਜੂਕੇਸ਼ਨ ਦੇ ਸਿਸਟਮ 'ਚ ਕਿੰਨਾ ਕੁ ਲੱਗ ਰਿਹਾ ਇਹ ਨਹੀਂ ਪਤਾ। ਹੁਣ ਇਹ ਪਤਾ ਲੱਗਿਆ ਹੈ ਕਿ ਜਿਹੜੀ ਬਾਸਮਤੀ ਹੈ ਝੋਨਾ ਉਹਦੇ ਉੱਤੇ 0.25 ਜਿਹੜਾ ਜੀ ਕੈਂਸਰ ਸੈਸ ਲਾਤਾ। 17 ਕਰੋੜ ਰੁਪਈਆ ਇਹਦੇ ਤੋਂ ਇਕੱਠਾ ਹੋਣ ਦੀ ਆਸ ਹੈ ਜੀ। ਔਰ ਇਹਦੇ ਨਾਲ ਜਿਹੜੇ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਦੀ ਹੈਲਪ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਿਹੜੇ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਦੀ ਹੈਲਪ ਪਿਛਲੇ ਸਮੇਂ ਦੇ ਦੌਰਾਨ ਹੁੰਦੀ ਹੈ। ਕੈਸ਼ ਪੈਸਾ ਨਹੀਂ ਇਹਦੇ ਵਿੱਚ ਦਿੱਤਾ ਜਾਂਦਾ, ਦਵਾਈਆਂ ਦੇ ਜਿਹੜਾ ਬਿੱਲ ਨੇ ਉਹ ਦੇ ਦਿੱਤੇ ਜਾਂਦੇ ਨੇ। ਪਰ ਇੱਥੇ ਸਭ ਤੋਂ ਗੰਭੀਰ ਮੁੱਦਾ ਇੱਕ ਹੋਰ ਹੈ ਕਿ ਤਕਰੀਬਨ 3 ਲੱਖ ਰੁਪਏ ਦੀ ਮਦਦ ਜਿਹੜੀ ਸੈਂਟਰ ਦੀ ਸਰਕਾਰ ਦੇ ਵੱਲੋਂ ਕੈਂਸਰ ਦੇ ਪੇਸ਼ੈਂਟ ਦੀ ਹੁੰਦੀ ਹੈ। ਇੱਕ ਸੈਂਟਰ ਦੀ ਸਕੀਮ ਹੈ ਜੀ। ਇਹਦੇ ਵਿੱਚ ਉੱਤਰ ਪ੍ਰਦੇਸ਼, ਬਿਹਾਰ ਵਰਗੇ ਜਿਹੜੇ ਸੂਬੇ ਨੇ ਉਹ ਫਾਇਦਾ ਲੈ ਗਏ, ਭਾਵ ਕਿ ਜਿਹੜੇ ਕੈਂਸਰ ਦੇ ਮਰੀਜ਼ ਨੇ ਉਹਨਾਂ ਦਾ ਇਲਾਜ 3-3 ਲੱਖ ਰੁਪਏ ਤੱਕ ਦਾ ਜਿਹੜਾ ਜੀ ਹੋ ਗਿਆ। ਪੰਜਾਬ ਇੱਕ ਸਿੰਗਲ ਜਿਹੜਾ ਮਰੀਜ਼ ਆ ਜੀ ਉਹਦੇ ਵਿੱਚ ਫਾਇਦਾ ਨਹੀਂ ਲੈ ਸਕਿਆ ਇਸ ਜਿਹੜੀ ਸੈਂਟਰ ਦੀ ਸਕੀਮ ਸੀ ਉਹਦੇ ਤੋਂ। ਹੁਣ ਬਾਸਮਤੀ ਦੇ ਸੈਸ ਦੇ ਨਾਲ ਕਿੰਨਾ ਕੁ ਇਲਾਜ ਹੋ ਜੂਗਾ ਇਹ ਦੇਖਣ ਵਾਲੀ ਗੱਲ ਹੈ। ਜੀ ਤੇ ਮੇਰਾ ਆਖਰੀ ਸਵਾਲ ਹੋਊਗਾ ਕਿ ਜਿਸ ਤਰ੍ਹਾਂ 2 ਨੌਜਵਾਨ ਆ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ, ਅਤੇ ਜੀ ਜਿਹੜੀ ਐਕਸ਼ਨ ਕਮੇਟੀ ਆ ਉਸ ਨੇ ਉਹ ਜਿਹੜੀ ਇਨਵੈਸਟੀਗੇਸ਼ਨ ਕਮੇਟੀ ਆ ਉਸ ਨੂੰ ਰੱਦ ਕਰਨ ਦੀ ਗੱਲ ਕਹੀ ਆ। ਇਹ ਐਕਸ਼ਨ ਕਮੇਟੀ ਹੈ ਜੀ, ਇਹਦੇ ਵਿੱਚ ਤਕਰੀਬਨ ਵਿਰੋਧੀ ਪਾਰਟੀਆਂ ਦੇ ਲੋਕ ਜਿਹੜੇ ਉਹ ਆਏ ਨੇ। ਹਾਲਾਂਕਿ ਬੀਜੇਪੀ ਦੇ ਵੱਲੋਂ ਵੀ ਇਹਦੇ ਵਿੱਚ ਲక్ష్ਮੀਕਾਂਤ ਚਾਵਲਾ ਨੇ ਜੀ, ਕਾਂਗਰਸ ਦੀ ਤਰਫੋਂ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ, ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਇਹਦੇ ਵਿੱਚ ਸ਼ਾਮਲ ਨੇ, CPI CPM ਦੇ ਜਿਹੜੇ ਮੈਂਬਰ ਨੇ ਉਹ ਇਹਦੇ ਵਿੱਚ ਸ਼ਾਮਲ ਨੇ। 20 ਦੇ ਕਰੀਬ ਪਾਰਟੀਆਂ ਨੇ ਜੀ ਜਿਨ੍ਹਾਂ ਦੇ ਮੈਂਬਰ ਇਹਦੇ ਵਿੱਚ ਆਏ ਨੇ। ਇਸ ਐਕਸ਼ਨ ਕਮੇਟੀ ਨੇ ਇਹ ਐਕਚੁਅਲੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਬਣੀ ਹੈ। ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਉਹਨਾਂ ਨੇ ਕੱਲ ਮੀਟਿੰਗ ਕਰਕੇ ਇਹ ਕਿਹਾ ਕਿ ਛੇਤੀ ਐਕਸ਼ਨ ਅਗਲਾ ਜਿਹੜਾ ਜੀ ਦੱਸਿਆ ਜਾਊਗਾ। ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਜੀ ਉਹ ਰੱਦ ਕਰ ਦਿੱਤੀ ਹੈ ਜਿਹੜੀ ਪੰਜਾਬ ਸਰਕਾਰ ਦੀ ਬਣਾਈ ਹੋਈ ਹੈ। ਉਹਨਾਂ ਨੇ ਇਹ ਵੀ ਕਿਹਾ ਜੀ ਕਿਉਂਕਿ ਇੱਕੋ ਹੀ ਕਮਰਾ ਸੀਗਾ ਜੀ ਇਸ ਪਰਿਵਾਰ ਦੇ ਕੋਲੇ, ਕੱਚਾ ਕੋਠਾ ਸੀਗਾ ਜੀ, ਉਹਦੀ ਛੱਤ ਵੀ ਡਿੱਗ ਪਈ ਹੈ। ਤੋਂ ਪਹਿਲਾਂ ਹੀ ਡਿੱਗੂ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਪਹਿਲਾ ਕੰਮ ਜਿਹੜਾ ਜੀ ਇਹ ਹੋਊ ਕਿ ਇਸ ਪਰਿਵਾਰ ਨੂੰ ਛੱਤ ਜਿਹੜੀ ਹੈ ਜੀ ਉਹ ਪ੍ਰੋਵਾਈਡ ਕਰਨੀ। ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਤੇ ਕੰਮ ਸ਼ੁਰੂ ਹੋ ਜਾਊਗਾ। ਇਸ ਪਰਿਵਾਰ ਨੂੰ ਕਮਰਾ ਬਣਾ ਕੇ ਦਿੱਤਾ ਜਾਊਗਾ, ਉਹਦੀ 4 ਦੀਵਾਰੀ ਕਰਕੇ ਦਿੱਤੀ ਜਾਊਗੀ, ਕਿਉਂਕਿ
ਜਵਾਨ ਧੀ ਹੈ ਜੀ, ਉਹਨਾਂ ਦੇ ਘਰ ਦੇ ਵਿੱਚ ਹਾਲਾਤ ਇਹ ਨੇ ਕਿ ਵਾਸ਼ਰੂਮ ਨੂੰ ਬੂਹਾ ਤੱਕ ਹੈ ਨਹੀਂ ਗਾ ਜੀ। ਸੋ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਇਹ ਹੋਊਗਾ ਕਿ ਇਸ ਪਰਿਵਾਰ ਨੂੰ ਰਹਿਣ ਯੋਗ ਠਾਹਰ ਜਿਹੜੀ ਹੈ ਜੀ ਉਹ ਬਣਾ ਕੇ ਦਿੱਤੀ ਜਾ ਸਕੇ। ਔਰ ਉਹਨਾਂ ਨੇ CBI ਦੀ ਜਾਂਚ ਜਿਹੜੀ ਹੈ ਜੀ ਇੱਕ ਵਾਰੀ ਫੇਰ ਮੰਗੀ ਆ। ਜਿਹੋ ਜਿਹੇ ਹਾਲਾਤ ਜਿਹੜੇ BJP ਤੇ ਅਕਾਲੀ ਦਲ ਦੇ ਵਿਗੜ ਰਹੇ ਨੇ, ਜੇ BJP ਵਾਲੇ ਇਸ ਮਾਮਲੇ ਦੇ ਵਿੱਚ ਥੋੜੀ ਸਪੋਰਟ ਕਰ ਦਿੰਦੇ ਨੇ ਇਸ ਕਮੇਟੀ ਦੀ ਆਉਂਦੇ ਦਿਨਾਂ ਦੇ ਵਿੱਚ ਜਿਹਦੀ ਕਾਸ ਵੱਧ ਰਹੀ ਹੈ, ਤਾਂ ਇਹਨੂੰ ਥੋੜਾ ਜਿੱਥੇ ਠੁੰਬੜਾ ਮਿਲ ਸਕਦਾ ਜੀ ਇਸ ਜਿਹੜੀ ਐਕਸ਼ਨ ਕਮੇਟੀ ਆ ਉਹਨੂੰ। ਹਾਲਾਂਕਿ ਇਹਦੇ ਵਿੱਚ ਤੇਜ਼ ਤਰਾਰ ਜਿਹੜੀ ਲక్ష్ਮੀਕਾਂਤ ਚਾਵਲਾ ਵੀ ਸ਼ਾਮਲ ਹੈ, ਤਾਂ ਕੁਝ ਆਸ ਜਿਹੜੀ ਹੈ ਜੀ ਇਸ ਪਰਿਵਾਰ ਨੂੰ ਵੱਧ ਸਕਦੀ ਹੈ ਕਿ ਕੁਝ ਇਨਸਾਫ ਜਿਹੜਾ ਜੀ ਉਹ ਮਿਲ ਸਕੇ। ਔਰ ਦੂਸਰੀ ਗੱਲ ਹੈ ਕਿ ਇਹ ਜਿਹੜੇ ਸਰਪੰਚ ਨੇ ਇਹੋ ਦੇ ਜਿਹੜੇ ਅਕਾਲੀ, ਉਹਨਾਂ ਨੂੰ ਠੱਲ ਪੈ ਸਕੇ ਕਿਸੇ ਤਰੀਕੇ ਦੇ ਨਾਲ। ਜੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।